ਜਿਹਦੇ ਚ 9249 ਸ਼ੇਰ ਨੇ। ਇਹ ਆਪ ਦੇ ਵੱਡੇ ਭਾਈ ਹਜ਼ਰਤ ਮੀਆਂ ਬਾਬਲ ਬਖਸ਼ ਸਰਕਾਰ ਨੇ ਉਹ ਚਿੱਠੀ ਖਤ ਲਿਖਿਆ ਸੀ ਆਪ ਨੂੰ ਕਿ ਤੂੰ ਨਿੱਕੇ ਨਿੱਕੇ ਕਿੱਸੇ ਲਿਖ ਰਹੇ ਆ ਮੀਆਂ ਸਾਹਿਬ, ਤੂੰ ਛੋਟੇ ਭਾਈ ਸਾਹਿਬ ਛੋਟੇ ਛੋਟੇ ਕਿੱਸੇ ਲਿਖ ਰਹੇ ਹੋ, ਤੂੰ ਵੱਡਾ ਕਿੱਸਾ ਲਿਖੋ, ਕੋ ਵੱਡੇ ਪਾਸੇ ਆਓ, ਸਮੁੰਦਰ ਚ ਆਓ, ਨਦੀ ਵੀ ਨਦੀ ਤੋਂ ਬਾਅਦ ਸਮੁੰਦਰ ਹੈਗਾ ਉਧਰ ਆਓ। ਉਹ ਫਿਰ ਮੀਆਂ ਸਾਹਿਬ ਨੇ ਜਿਹੜਾ ਨਾ ਇਹ ਜਿਹੜੀ ਸੈਫੁਲ ਕਿਤਾਬ ਹੈ ਇਹ 9249 ਸ਼ੇਰ, ਪਹਿਲੀਆਂ ਕਿਤਾਬਾਂ ਜਿਹੜੀਆਂ ਮੀਆਂ ਸਾਹਿਬ ਦੀਆਂ ਨੇ ਕੋਈ 2500 2000 1500 ਇਸ ਤਰ੍ਹਾਂ ਦੇ ਸ਼ੇਰ ਹੈਗੇ ਨੇ ਕਿਤਾਬਾਂ ਦੇ ਵਿੱਚ ਨਾ, ਲੇਕਿਨ ਇਹਦੇ ਚ ਜਿਹੜੀ ਸੈਫੁਲ ਕਿਤਾਬ ਮੀਆਂ ਸਾਹਿਬ ਦੇ ਵਿੱਚ 9000। ਅੱਛਾ, ਉਹਦੇ ਚ ਵੱਡੇ ਭਾਈ ਸਾਹਿਬ ਨੇ ਵੀ ਕਿਹਾ ਸੀ ਨਾਲ ਕਿ ਪਾਓ ਸ਼ੇਰ ਬਣਾਵੀਂ ਕਿੱਸਾ, ਇਹ ਉਹਨਾਂ ਨੇ ਇੱਕ ਫਰਮਾਇਸ਼ ਕੀਤੀ ਸੀ ਮੀਆਂ ਸਾਹਿਬ ਦੇ ਵੱਡੇ ਭਾਈ ਨੇ ਉਹਨਾਂ ਨੂੰ ਕਿ ਜਿਹੜਾ ਕਿੱਸਾ ਹੈ ਨਾ ਇਹ ਪਹਿਲੀ ਗੱਲ ਤੇ ਇਹਦੀ ਕਸਰ ਨਾ ਹੋਵੇ, ਕੋਈ ਕਮੀ ਨਾ ਹੋਵੇ ਇਹਦੇ ਵਿੱਚ, ਠੀਕ ਹੈ, ਨਾਲੇ ਰਮਜ਼ ਫਕਰ ਦੀ, ਇਹਦੇ ਵਿੱਚ ਫਕਰ ਦੀਆਂ ਰਮਜ਼ਾਂ ਵੀ ਹੋਣ, ਫਕੀਰੀ ਰਮਜ਼ਾਂ ਵੀ ਹੋਣ, ਮਿਸਟਿਕ ਸੀਕ੍ਰੇਟਸ ਵੀ ਹੋਣ ਇਹਦੇ ਵਿੱਚ। ਸਨਤ ਬੀ ਵਿੱਚ ਥੋੜੀ ਬਹੁਤੀ ਚੱਲੇ ਲਜ਼ਤ ਕਰਦੀ, ਸਨਤ ਮੀਨ ਜਿਹੜੀ ਸੰਦਾਈ ਹੈ ਸ਼ੇਰ ਬਣਾਉਣ ਦੀ ਜਿਹੜੀ ਜਿਹੜੀ ਰਿਦਮ ਹੈ, ਸਾਰਾ ਕੁਝ ਅਲਫਾਜ਼ ਦਾ ਚੜਾਓ ਹੈ ਔਰ ਜਿਹੜਾ ਕਾਫੀਆ ਰਦੀਫ ਹੈ, ਇਹ ਸਾਰੀ ਸੰਦਾਈ ਜਿਹੜੀ ਹੈ ਉਹਦੇ ਚ ਵੀ ਲਜ਼ਤ ਹੋਵੇ, ਅੱਛਾ ਲੱਗੇ ਬੰਦੇ ਪੜ੍ਹਨ ਵਾਲੇ ਨੂੰ ਨਾ। ਫਿਰ ਉਹਦੇ ਬਾਅਦ ਅਗਲੇ ਫਰਮਾਉਂਦੇ ਨੇ ਵੱਡੇ ਭਾਈ ਸਾਹਿਬ ਜਿਹਦੀ ਖਤ ਲਿਖਿਆ ਸੀ ਉਹਨਾਂ ਨੇ ਮੀਆਂ ਸਾਹਿਬ ਨੂੰ, ਇਹ ਖਤ ਸੈਫ ਮਲੂਕ ਦੇ ਵਿੱਚ ਨਾ ਸ਼ੇਰਾਂ ਦੀ ਸ਼ਕਲ 'ਚ ਮੌਜੂਦ ਹੈਗਾ। ਆਪ ਕਹਿੰਦੇ ਨੇ ਪਾਓ ਸ਼ੇਰ ਬਣਾਵੀਂ ਕਿੱਸਾ ਤਾਂ ਗੱਲ ਤੇਰੀ ਜਾਣਾ, ਆਪਣੇ ਮੂੰਹੋਂ ਬਣ ਬਹਿੰਦਾ ਹਰ ਕੋਈ ਸੁਭਣ ਸਿਆਣਾ। ਇਹ ਜਿਹੜੀ ਗੱਲ ਕਹੀ ਹੈ ਉਹਨਾਂ ਨੇ ਵੱਡੇ ਭਾਈ ਸਾਹਿਬ ਨੇ ਮੀਆਂ ਸਾਹਿਬ ਨੂੰ, ਇਹ ਕਿਹਾ ਨੇ ਕਿ ਤੂੰ ਕਿੱਸਾ ਜਿਹੜਾ ਨਾ ਪਾ ਹੈ 1/4 ਇਹਦਾ ਸ਼ੇਰ ਬਣਾਉਣਾ, ਇਹਦੇ 'ਚ 3/4 ਹਿੱਸਾ ਜਾਂ 3/4 ਇਹਦੇ ਵਿਜ਼ਡਮ ਪਾਣੀ ਹੈ, ਦਾਨਿਸ਼ ਪਾਣੀ ਹੈ, ਮਾਰਫਤ ਪਾਣੀ ਹੈ। ਸੋ ਕਹਾਣੀ ਜਿਹੜੀ ਹੈ ਸੈਲਫ ਜਿਹੜੀ ਸੈਫ ਦੀ ਕਹਾਣੀ ਹੈ ਉਹ ਸ਼ਾਹ ਪਰੀ ਬਦੁਲ ਜਮਾਲ ਔਰ ਉਹਦੇ ਬਾਅਦ ਸੈਫ ਸ਼ਹਜ਼ਾਦਾ ਜਿਹੜਾ ਹੈ ਜੋ ਹਾਕੀ ਹੈ ਔਰ ਦੂਜੇ ਪਾਸੇ ਪਰੀ ਹੈ। ਸੋ ਹਾਕੀ ਜਿਹੜਾ ਹੈ ਸ਼ਹਜ਼ਾਦਾ ਸੈਫ ਮਲੂਕ ਹੈ, ਮਿਸਰ ਤੋਂ ਚੱਲ ਕੇ ਉਹ ਜਾਂਦਾ ਸ਼ਾਰਸਤਾਨ ਔਰ ਸ਼ਾਰਸਤਾਨ ਤੱਕ ਪਹੁੰਚਦਾ ਹੈ ਔਰ ਇਸ ਦੌਰਾਨ ਉਹ ਮਤਲਬ ਉਹਦੀ ਅਚੀਵਮੈਂਟ ਤੇ ਹੋ ਜਾਂਦੀ ਹੈ, ਠੀਕ ਹੈ। ਇਹ ਕਿੱਸਾ ਕਹਾਣੀ ਹੈਗੀ, ਰਾਹ ਚ ਕਿੰਨੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਨੇ, 15 ਸਾਲ ਦੀ ਮਸਾਫਤ ਉਹਦੀ ਜੰਗਲਾਂ ਵਿੱਚ, ਪਹਾੜਾਂ ਵਿੱਚ ਔਰ ਸਮੁੰਦਰਾਂ ਦੇ ਰਾਹੀਂ, ਰੇਗਿਸਤਾਨਾਂ ਦੇ ਵਿੱਚ, ਔਰ ਉਹਨੂੰ ਜਗ੍ਹਾ ਜਗ੍ਹਾ ਤੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਖਰਕਾਰ ਉਹਨੂੰ ਫਿਰ ਉਹ ਸ਼ਾਹ ਪਰੀ ਉਹ ਜਿਹੜੀ ਬਦਲ ਜਮਾਲ ਹੈ ਉਹਦੇ ਨਾਲ ਦਾ ਮਿਲਾਪ ਹੋ ਜਾਂਦਾ ਹੈ, ਠੀਕ ਹੈ। ਇਹ ਤੇ ਕਿੱਸਾ ਹੈ। ਜਿਹੜੀ ਹੁਣ ਬਾਕੀ ਦੀ ਜਿਹੜੀ ਤਰੇ ਪਾ ਯਾਨੀ ਪਾ ਕਿੱਸਾ ਹੈ, 3 ਪਾ ਜਿਹੜੀ ਵਿਜ਼ਡਮ ਹੈ ਰਫਲੀ 9249 ਸ਼ੇਰ ਨੇ ਨਾ, ਤੁਸੀਂ ਕਹਿ ਸਕਦੇ ਕਿ ਇਹਦੇ ਚ 2500 ਇਹਦੇ ਚ ਜਿਹੜੇ ਸ਼ੇਰ ਨੇ ਉਹ ਕਿੱਸੇ ਦੇ ਹਵਾਲੇ ਦੇ ਨਾਲ ਨਿਕਲਣਗੇ, ਬਾਕੀ ਦੇ ਜਿਹੜੇ ਸ਼ੇਰ ਨੇ ਆਲਮੋਸਟ ਜਿਹੜੇ ਕੋਈ 7000 ਦੇ ਕਰੀਬ ਉਹ ਸ਼ੇਰ ਜਿਹੜੇ ਨੇ ਉਹ ਮਾਰਫਤ ਦੇ ਪਏ, ਉਹ ਰਮਜ਼ਾਨ ਦੇ, ਜਿਵੇਂ ਮੀਆਂ ਸਾਹਿਬ ਖੁਦ ਫਰਮਾਇਆ ਹਰ ਬੈਤੇ ਵਿੱਚ ਰਮਜ਼ ਫਕਰ ਦੀ ਜੇ ਤੂੰ ਸਮਝ ਅੰਦਰ ਦੀ ਗੱਲ ਸੁਣਾ ਮੁਹੰਮਦ ਬਖਸ਼ਾ ਆਸ਼ਿਕ ਦੇ ਦਿਲਬਰ ਦੀ। ਸੋ ਆਸ਼ਿਕ ਤੇ ਦਿਲਬਰ ਜਿਹੜਾ ਆਸ਼ਿਕ ਸੈਫ ਮਲੂਕ ਸ਼ਹਜ਼ਾਦਾ ਹੈ ਔਰ ਦਿਲਬਰ ਕੌਣ ਉਹਦੀ ਸ਼ਾਹ ਪਰੀ ਬਦਲ ਜਮਾਲ। ਸੋ ਉਹਦੀ ਜਿਹੜੀ ਗੱਲ ਤੇ ਸੁਣਾ ਰਹੇ ਨੇ, ਪਰ ਇਹ ਹੈ ਕਿ ਹਰ ਬੈਤ ਵਿੱਚ ਰਮਜ਼ ਫਕੀਰੀ ਰਮਜ਼ਾਂ ਹੋਣ। ਇਹ ਵੱਡੇ ਭਾਈ ਦੀ ਉਸ ਚਿੱਠੀ ਨੂੰ ਰੱਖ ਕੇ ਸਾਹਮਣੇ ਮੀਆਂ ਸਾਹਿਬ ਨੇ ਇਹ ਫਿਰ ਜਿਹੜੀ ਕਿਤਾਬ ਸੈਫ ਮਲੂਕ ਹੈ, ਇੰਤਹਾਈ ਆਲਾ ਕਿਤਾਬ, ਇੱਕ ਸ਼ਾਹਕਾਰ ਕਿਤਾਬ ਲਿਖੀ ਜਿਹੜੀ ਅਨਮੈਚੇਬਲ ਹੈ। ਇਸ ਖਾਸ ਕਰ ਸਬ ਕੰਟੀਨੈਂਟ ਦੇ ਵਿੱਚ ਤੁਹਾਨੂੰ ਉਸ ਤਰ੍ਹਾਂ ਦੀ ਕਿਤਾਬ ਮੀਆਂ ਸਾਹਿਬ ਦੀ ਜੋ ਸੈਫ ਮਲੂਕ ਕਿਤਾਬ ਹੈ, ਉਹ ਚੰਦ ਕਿਤਾਬਾਂ ਅਸੀਂ ਲਿਖ ਸਕਦੇ ਹਾਂ, ਉਂਗਲੀਆਂ ਤੇ ਗਿਣ ਸਕਦੇ ਹਾਂ 2 4 6 10, ਉਹਨਾਂ ਵਿੱਚ ਇੱਕ ਕਿਤਾਬ ਮੀਆਂ ਸਾਹਿਬ ਦੀ ਸੈਫ